ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਨੀਵਰਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਜਾਈਏ ਤੇ ਸਭ ਤੋਂ ਪਹਿਲਾਂ ਲੋਕਲੀ ਜੇ ਆਪਾਂ ਕਵਰ ਕਰਦੇ ਜਾਈਏ, ਬੇਰੀਏ ਦੇ ਵਿੱਚ ਅੱਜ ਹਾਈਵੇਜ਼ ਦੀ ਜਿਹੜੀ ਕੰਡੀਸ਼ਨ ਆ ਟ੍ਰੈਫਿਕ ਦੀ ਕਾਫੀ ਬੈਡ ਰਹੀ। ਇੱਕ ਹਾਈਵੇ ਜਿਹੜਾ 80 ਹੈਗਾ, ਬੜਾ ਮਸ਼ਹੂਰ ਹਾਈਵੇ ਆ, ਉਹ ਈਸਟ ਵੇ ਜਿੱਥੇ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ, ਉੱਥੇ ਪੁਲਿਸ ਐਕਟੀਵਿਟੀ ਹੋਈ, ਪੁਲਿਸ ਨੇ ਸ਼ੂਟਿੰਗ ਕੀਤੀ। ਜੇ ਤੋਂ ਬਾਅਦ ਜੋ ਹਾਈਵੇ ਆ ਉਹ ਨੀਅਰ ਹਾਈਵੇ 4 80 ਤੇ ਨੀਅਰ ਹਾਈਵੇ 4 ਬਹੁਤ ਲੰਮਾ ਸਮਾਂ ਜਿਹੜਾ ਆ ਬੰਦ ਰਿਹਾ, ਜਿਹਦੇ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਜਿਹੜੀ ਮੁਸ਼ਕਲ ਰਹੀ। ਤੇ ਮੁੜ ਕੇ ਇਹ ਸਵੇਰ ਦੀ ਗੱਲ ਹੋਈ ਪਈ ਸੀ, 7:15 ਦੀ, ਤੇ ਉਹ ਤੋਂ ਬਾਅਦ ਇੱਕ ਲੇਨ ਖੋਲੀ ਤੇ ਪੂਰਾ ਜਿਹੜਾ ਹਾਈਵੇ ਆ ਉਹ 5:10 ਤੇ ਖੋਲਿਆ ਗਿਆ। ਸੋ ਪੂਰਾ ਦਿਨ ਹੀ ਜਿਹੜਾ ਹਾਈਵੇ ਆ ਉਹ ਲਗਭਗ ਬੰਦ ਰਿਹਾ। ਇਸੇ ਤਰ੍ਹਾਂ ਇੱਕ ਹਾਈਵੇ ਜਿਹੜਾ 24 ਉਹਦੇ ਉੱਤੇ ਮਲਟੀ ਵਹੀਕਲ ਕ੍ਰੈਸ਼ ਹੋਇਆ ਓਕਲੈਂਡ ਦੇ ਵਿੱਚ, ਜਿਹਦੇ ਨਾਲ 9 ਕਾਰਾਂ ਇਨਵੋਲਵ ਸੀਗੀਆਂ ਓਕਲੈਂਡ ਫਾਇਰ ਡਿਪਾਰਟਮੈਂਟ ਦੇ ਨਾਲ ਮੁਤਾਬਕ। ਤੇ ਕਹਿੰਦੇ ਭਈ ਟ੍ਰੈਫਿਕ ਜਿਹੜਾ ਹੈ ਉਹ ਹਾਈਵੇ 30 ਨੂੰ ਡਿਵਰਟ ਕੀਤਾ ਗਿਆ ਤੇ ਜਿਹੜੇ ਫੱਟੜ ਹੋਏ ਲੋਕ ਸੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ। ਜੀ, ਅਗਲੀ ਜਿਹੜੀ ਖਬਰ ਉਸ ਉੱਤੇ ਗੱਲ ਕਰਦੇ ਜਾਈਏ। ਅੱਜ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ 3 ਉਹਨਾਂ ਪ੍ਰੋਟੈਸਟਰਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੇ ਬੀਤੇ ਵੀਕਐਂਡ ਦੇ ਉੱਤੇ ਮਿਨੀਐਪੋਲਿਸ ਚਰਚ ਸਰਵਿਸ ਦੇ ਵਿੱਚ ਜਿਹੜਾ ਵਿਘਨ ਉਹ ਪਾਇਆ ਸੀ। ਅਟਾਰਨੀ ਜਨਰਲ ਪੈਮ ਬੌਂਡੀ ਹੁਣਾਂ ਨੇ ਕਿਹਾ ਵੀ ਕਿਸੇ ਵੀ ਰਿਲੀਜੀਅਸ ਪਲੇਸ ਦੇ ਵਿੱਚ ਵਿਘਨ ਪਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਧਰ ਫੈਡਰਲ ਮੈਜਿਸਟ੍ਰੇਟ ਉਹਨਾਂ ਨੇ ਜੱਜ ਨੇ ਜਿਹੜੀ ਕ੍ਰਿਮੀਨਲ ਕੰਪਲੇਂਟ ਜਿਹੜਾ ਜਰਨਲਿਸਟ ਡੌਨ ਲੈਮਨ ਆ ਉਸ ਦੇ ਉਲਟ ਜਿਹੜੀ ਕ੍ਰਿਮੀਨਲ ਕੰਪਲੇਂਟ ਸੀ ਉਸ ਨੂੰ ਰਿਜੈਕਟ ਕਰ ਦਿੱਤਾ ਆ। ਤੇ ਜੱਜ ਨੇ ਜੱਜ ਨੂੰ ਜਿਹੜਾ ਬੇਸਿਕਲੀ ਡੌਨ ਲੈਮਨ ਉਹਨਾਂ ਨੇ ਕਿਹਾ ਵੀ ਮੈਂ ਤਾਂ ਉੱਥੇ ਰਿਪੋਰਟਿੰਗ ਪਰਪਸਿਸ ਦੇ ਲਈ ਗਿਆ ਹੋਇਆ ਸੀ। ਹੁਣ ਤੱਕ ਜਿਹੜੇ ਗ੍ਰਿਫਤਾਰ ਹੋਏ ਉਹ 3 ਜਾਣੇ ਨਕੀਮਾ ਲੈਵੀ ਆਰਮਸਟਰੋਂਗ, ਚੌਂਟਲ ਲੂਜ਼ਾ ਐਲਨ ਤੇ ਵਿਲੀਅਮ ਕੈਲੀ ਗ੍ਰਿਫਤਾਰ ਹੋਏ ਨੇ। ਸਿਟੀਜ਼ ਚਰਚ ਦੇ ਪੈਸਟਰ ਦੇ ਇਹ ਜਿਹੜੀ ਡੈਮੋਨਸਟ੍ਰੇਸ਼ਨ ਹੋ ਰਹੀ ਸੀ ਉਸ ਦੇ ਉਲਟ ਜਿਹੜਾ ਉਹ ਆਖਿਆ ਸੀਗਾ ਵੀ ਭਾਈ ਇਹ ਰੱਬ ਦਾ ਘਰ ਆ, ਵੀ ਰੱਬ ਦੇ ਵਾਸਤੇ ਇਹ ਕੰਮ ਤੁਸੀਂ ਨਾ ਕਰੋ। ਉਸੇ ਹੀ ਸਮੇਂ ਤੋਂ ਬਾਅਦ ਦੇ ਵਿੱਚ ਸ਼ਾਮ ਤੱਕ ਹੀ ਕਾਫੀ ਇਸ ਨੂੰ ਲੈ ਕੇ ਐਕਟੀਵਿਟੀ ਜਿਹੜੀ ਉਹ ਵਧੀ ਸੀ। ਅਗਲੇ ਦਿਨ ਡਿਪਾਰਟਮੈਂਟ ਆਫ ਜਸਟਿਸ ਦੇ ਜਿਹੜੇ ਸਿਵਲ ਰਾਈਟ ਡਿਵੀਜ਼ਨ ਦੇ ਹਰਮੀਤ ਕੌਰ ਢਿੱਲੋਂ ਆ ਉਹਨਾਂ ਨੇ ਇਹ ਕਿਹਾ ਸੀਗਾ ਵੀ ਇਸ ਤਰੀਕੇ ਦੀ ਕਾਰਵਾਈ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਜਿਹੜੇ ਹੁਣ ਜਿਹੜੇ ਫੈਡਰਲ ਜਿਹੜੇ ਇਸ ਟਾਈਮ ਇਹਨਾਂ ਨੇ ਫੈਡਰਲ ਏਜੰਟਸ ਦੇ ਦੁਆਰਾ ਜਿਹੜੇ ਹੋਮਲੈਂਡ ਸਿਕਿਉਰਿਟੀ ਤੇ FBI ਏਜੰਟਸ ਆ ਉਹਨਾਂ ਨੇ ਮਿਲ ਕੇ ਜਿਹੜੇ 3 ਪ੍ਰੋਟੈਸਟਰਸ ਆ ਇਸ ਕਨੈਕਸ਼ਨ ਦੇ ਵਿੱਚ ਜਿਨ੍ਹਾਂ ਨੇ ਡੈਮੋਨਸਟ੍ਰੇਸ਼ਨ ਕੀਤੀ ਸੀ ਐਂਟੀ ਆਈਸ ਜਿਹੜੇ ਪ੍ਰੋਟੈਸਟ ਉਸ ਚਰਚ ਦੇ ਵਿੱਚ ਕੀਤੇ ਸੀ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਆ ਉਹ ਕਰ ਲਿਆ ਆ। ਕਹਿੰਦੇ ਵੀ ਇਹਨਾਂ ਦੀ ਇਨਵੈਸਟੀਗੇਸ਼ਨ ਜਸਟਿਸ ਡਿਪਾਰਟਮੈਂਟ ਦੇ ਦੁਆਰਾ ਫਰੀडम ਆਫ ਐਕਸੈਸ ਟੂ ਕਲੀਨਿਕਸ ਐਂਟਰੈਂਸ ਐਕਟ ਆਫ 1984 ਉਸ ਦੇ ਤਹਿਤ ਜਿਹੜੀ ਕੀਤੀ ਜਾ ਰਹੀ ਹੈਗੀ ਆ। ਸੋ ਜਾਰਡਨ ਕੁਸ਼ਨਰ ਜਿਹੜੇ ਆਰਮਸਟਰੋਂਗ ਦੇ ਅਟਰਨੀ ਆ ਉਹਨਾਂ ਨੇ ਜਿਹੜਾ ਕਿਹਾ ਵੀ ਕਹਿੰਦੇ ਵੀ ਮੇਰੇ ਕਲਾਇੰਟ ਨੂੰ ਅਰੈਸਟ ਕੀਤਾ ਗਿਆ ਆ ਪੀਸਫੁਲ ਨਾਨ ਵਾਇਲੈਂਟ ਪ੍ਰੋਟੈਸਟ ਚਰਚ ਦੇ ਵਿੱਚ ਕਰਨ ਦੇ ਲਈ। ਤੇ ਕਹਿੰਦੇ ਵੀ ਜਿਹੜੇ ਡੈਮੋਨਸਟ੍ਰੇਟਰਸ ਆ ਪ੍ਰੋਟੈਸਟਰ ਸੀਗੇ ਇਹ ਆਪਣੀ ਫ੍ਰੀ ਸਪੀਚ ਨੂੰ ਐਕਸਰਸਾਈਜ਼ ਕਰ ਰਹੇ ਸੀਗੇ। ਸੋ ਜਿਹੜੇ ਜੱਜ ਜਿਹੜੇ ਵਕੀਲ ਆ ਇਹਨਾਂ ਪ੍ਰੋਟੈਸਟਰਸ ਦੇ ਵੱਲੋਂ ਇੱਕ ਜਣੇ ਦੇ ਕੁਸ਼ਨਰ ਨੇ ਜਿਹੜਾ ਉਹ ਕਿਹਾ ਵੀ ਅਜੇ ਤੱਕ ਉਹਨਾਂ ਨੂੰ ਅਧਿਕਾਰਿਤ ਡਾਕੂਮੈਂਟੇਸ਼ਨ ਨਹੀਂ ਮਿਲੀ ਵੀ ਇਹਨਾਂ ਨੂੰ ਕਿਹੜੇ ਚਾਰਜਸ ਦੇ ਤਹਿਤ ਹੁਣ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਪਰ ਇਹ ਵਿਵਾਦ ਜਿਹੜਾ ਹਰਜੋਤ ਸਿੰਘ ਜੀ ਕਾਫੀ ਵੱਡਾ ਉਹ ਵੱਧ ਗਿਆ ਸੀਗਾ। ਸੋ 3 ਜਾਣੇ ਆਲਰੇਡੀ ਗ੍ਰਿਫਤਾਰ ਹੋ ਚੁੱਕੇ ਆ। 5 ਸਾਲਾਂ ਦਾ ਬੱਚਾ ਤੇ ਜਿਹੜਾ ਉਹਦਾ ਫਾਦਰ ਆ ਜਿਸ ਨੂੰ ਮਿਨੀਐਪੋਲਿਸ ਦੇ ਵਿੱਚ ਅਰੈਸਟ ਕੀਤਾ ਹੋਇਆ ਹੈਗਾ
ਉਹਨਾਂ ਨੂੰ ਹੁਣ ਇੱਕ ਫੈਸਿਲਿਟੀ ਦੇ ਵਿੱਚ ਰੱਖਿਆ ਗਿਆ ਹੈਗਾ। ਪ੍ਰੀ ਸਕੂਲਰ ਲਿਆਮ ਰਾਮੋਸ, ਉਸ ਨੂੰ ਜੋ ਪਰਿਵਾਰ ਦੀ ਕਾਰ ਸੀਗੀ ਉਹਦੇ ਵਿੱਚੋਂ ਲਿਆ ਗਿਆ। ਜੇਨਾ ਸਟਿਪਕਿਕ ਕਰਕੇ ਸੁਪਰਡੈਂਟ ਹੈਗੇ ਸਕੂਲ ਡਿਸਟ੍ਰਿਕਟ ਦੇ, ਉਹਨਾਂ ਨੇ ਦੱਸਿਆ ਵੀ ਕੋਲੰਬੀਆ ਹਾਈਟਸ ਮਿਨੇਆਪੋਲਿਸ ਸਬਰਬ ਦਾ ਜੋ ਏਰੀਆ ਆ, ਉੱਥੋਂ ਇਸ ਬੱਚੇ ਨੂੰ ਚੱਕਿਆ ਗਿਆ, ਜੋ ਕਿ ਓਰੀਜਨਲੀ ਇਕੁਆਡੋਰ ਤੋਂ ਹੈਗਾ। ਕਹਿੰਦੇ ਵੀ ਟੈਕਸਸ ਦੇ ਵਿੱਚ ਦਸੰਬਰ 2024 ਦੇ ਵਿੱਚ ਉਹ ਬਾਰਡਰ ਕ੍ਰਾਸ ਕਰਕੇ ਆਏ ਸੀ ਤੇ ਉਹਨਾਂ ਨੇ ਲੀਗਲੀ ਅਸਾਈਲਮ ਅਪਲਾਈ ਕੀਤਾ ਸੀ। ਜੋ ਫੈਮਿਲੀ ਦਾ ਵਕੀਲ ਆ ਉਹ ਦੱਸ ਰਿਹਾ ਹੈਗਾ, ਮਾਰਕ ਪ੍ਰੋਕੋਸ਼ ਕਰਕੇ ਉਹਦਾ ਨਾਂ ਦੱਸਿਆ ਜਾ ਰਿਹਾ। ਕਹਿੰਦਾ ਵੀ ਉਹ ਇਲੀਗਲ ਏਲੀਅਨ ਨਹੀਂ ਹੈਗੇ, ਦੇ ਕੇਮ ਪ੍ਰੋਪਰਲੀ, ਦੇ ਕੇਮ ਲੀਗਲੀ ਐਂਡ ਦੇ ਆਰ ਪਰਸੂਇੰਗ ਏ ਲੀਗਲ ਪਾਥਵੇ, ਜੋ ਅਮਰੀਕਾ ਦੇ ਕਨਸਟੀਟਿਊਸ਼ਨ ਦੇ ਮੁਤਾਬਕ ਹੈਗਾ। ਤੇ ਰਾਮੋਸ ਲੇਟੈਸਟ ਜਿਹੜਾ ਬੱਚਾ ਆ, ਜੋ ਟਰੰਪ ਐਡਮਿਨਿਸਟ੍ਰੇਸ਼ਨ ਦੇ ਮਾਸ ਡਿਪੋਰਟੇਸ਼ਨ ਕੈਂਪੇਨ ਜੋ ਮਿਨੇਸੋਟਾ ਦੇ ਵਿੱਚ ਇਸ ਟਾਈਮ ਚੱਲ ਰਹੀ ਜਾਂ ਪੂਰੇ ਅਮਰੀਕਾ 'ਚ ਚੱਲ ਰਹੀ ਆ, ਉਹਦੇ ਤਹਿਤ ਫੜਿਆ ਗਿਆ ਹੈਗਾ। ਸੋ ਬਹੁਤ ਸਾਰੇ ਲੋਕ ਪ੍ਰੋਟੈਸਟ ਵੀ ਕਰਦੇ ਆ, ਕਹਿੰਦੇ ਵੀ ਇਹ ਟੈਕਟਿਕਸ ਬੜੇ ਅਗਰੈਸਿਵ ਹੈਗੇ ਆ। ਹੁਣ ਉਹ ਬੱਚੇ ਤੋਂ ਕਿਸੇ ਨੂੰ ਕੀ ਖਤਰਾ ਸੀ? ਜਾਂ ਤਾਂ ਤੁਸੀਂ ਪਹਿਲਾਂ ਹੀ ਨਾ ਉਹਨੂੰ ਐਂਟਰ ਹੋਣ ਦਿੰਦੇ USA ਦੇ ਵਿੱਚ, ਜਿਸ ਟਾਈਮ ਉਹਨੇ ਆ ਕੇ ਉੱਥੇ ਪੋਲੀਟੀਕਲ ਅਸਾਈਲਮ ਲਿਆ ਹੈਗਾ। ਕਹਿੰਦੇ ਵੀ ਜੋ ਅਡਲਟ ਉਸ ਘਰ ਦੇ ਵਿੱਚ ਰਹਿੰਦੇ ਸੀ, ਉਹਨਾਂ ਨੇ ਏਜੰਟਸ ਤੋਂ ਬੈਗ ਵੀ ਕੀਤਾ, ਉਹਨਾਂ ਤੋਂ ਮੰਗਿਆ ਵੀ ਭਈ ਤੁਸੀਂ ਬੱਚੇ ਨੂੰ ਨਾ ਲੈ ਕੇ ਜਾਓ, ਜੇ ਸਾਨੂੰ ਲਿਜਾਣਾ ਆ ਉਹ ਲੈ ਜਾਓ। ਪਰ ਜੋ ਆਈਸ ਦੇ ਏਜੰਟ ਸੀ, ਉਹਨਾਂ ਨੇ ਬੱਚੇ ਲੈ ਗਏ, ਤੇ ਆਈਸ ਨੇ ਕਹਿੰਦੇ ਕੋਈ ਕੇਅਰ ਨਹੀਂ ਕੀਤਾ ਹੈਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਕਿਹਾ ਵੀ ਜੋ ਫਾਦਰ ਆ ਉਹਦਾ, ਉਹ ਵੀ ਲੋੜੀਂਦਾ ਸੀ, ਸੋ ਉਹਦੇ ਨਾਲ ਹੀ ਅਸੀਂ ਜਿਹੜਾ ਹੈ ਇਸ ਨੂੰ ਅਰੈਸਟ ਕਰ ਲਿਆ। ਇੱਥੋਂ ਤੱਕ ਤਾਂ JD ਵੈਂਸ ਨੂੰ ਜਦੋਂ ਕੁਐਸਚਨ ਪੁੱਛਿਆ ਗਿਆ ਤਾਂ ਉਹ ਕਹਿੰਦੇ ਵੀ ਹੋਰ ਕੀ ਕਰਦੇ ਜੀ। ਯਾ ਜਿਹੜੀ ਵੈਂਸ ਹੁਣਾਂ ਨੇ ਜਿਹੜੇ ਅੱਜ ਆਪਣਾ ਉੱਥੇ ਜਾ ਕੇ ਭਾਸ਼ਣ ਦਿੱਤਾ, ਉਹਦੇ ਵਿੱਚ ਉਹਨਾਂ ਨੇ ਇਕੋਨਮੀ ਨੂੰ ਲੈ ਕੇ ਵੀ ਗੱਲ ਜਿਹੜੀ ਉਹ ਕੀਤੀ, ਜਿੱਦਾਂ ਤੁਸੀਂ ਕਿਹਾ ਵੀ ਉਹ ਜਸਟੀਫਾਈ ਤਾਂ ਕਰ ਰਹੇ ਆ ਵੀ ਜਿਹੜੇ 5 ਸਾਲ ਦੇ ਬੱਚੇ ਨੂੰ ਗ੍ਰਿਫਤਾਰ ਕੀਤਾ ਆਈਸ ਦੇ ਦੁਆਰਾ, ਵੀ ਉਹ ਕਹਿੰਦੇ ਵੀ ਜਾਇਜ਼ ਹੀ ਜਿਹੜਾ ਉਹ ਸੀਗਾ। ਕਹਿੰਦੇ ਵੀ ਵਟ ਆਰ ਦੇ ਸਪੋਜ਼ ਟੂ ਡੂ। ਤੇ ਇਕੋਨਮੀ ਨੂੰ ਲੈ ਕੇ, ਅਫੋਰਡੇਬਿਲਟੀ ਨੂੰ ਲੈ ਕੇ ਜਦ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਤੇ ਕਹਿੰਦੇ ਵੀ ਆਪਾਂ ਇਸ ਟਾਈਮ ਇਹ ਹਾਲਾਤ ਦੇ ਵਿੱਚ ਇਸ ਲਈ ਆ ਕਿਉਂਕਿ ਪਿਛਲੇ ਪ੍ਰਸ਼ਾਸਨ ਦੀਆਂ ਜਿਹੜੀਆਂ ਪਾਲਿਸੀਜ਼, ਬਾਈਡਨ ਪਾਲਿਸੀਜ਼ ਦੇ ਕਰਕੇ ਹੁਣ 1 ਸਾਲ ਤੋਂ ਵੱਧ ਦਾ ਵਕਤ ਹੋ ਗਿਆ ਹਰਜੋਤ ਸਿੰਘ ਜੀ ਇਹਨਾਂ ਨੂੰ, ਸਰਕਾਰ ਨੂੰ ਜਿਹੜਾ ਉਹ ਚਲਾਉਂਦਿਆਂ ਹੋਇਆਂ, ਆਪਣੀਆਂ ਪਾਲਿਸੀਜ਼ ਜਿਹੜੀਆਂ ਆ ਉਹਨਾਂ ਨੂੰ ਲਾਗੂ ਕੀਤਿਆਂ ਹੋਇਆਂ। ਪਰ ਅਜੇ ਵੀ ਜਿਹੜਾ ਦੋਸ਼ ਆ ਉਹ ਪਿਛਲੇ ਪ੍ਰਸ਼ਾਸਨ ਦੇ ਉੱਤੇ ਇਹ ਮੜ ਰਹੇ ਆ। ਇੱਕ ਚੀਜ਼ ਇਹਦੇ ਵਿੱਚ ਅੰਡਰਲਾਈਨ ਗੱਲ ਇਹ ਆ ਵੀ ਉਪ ਰਾਸ਼ਟਰਪਤੀ JD ਵੈਂਸ ਮੰਨਦੇ ਜ਼ਰੂਰ ਆ ਵੀ ਇਕੋਨਮੀ ਦੇ ਹਾਲ ਗੁੱਡ ਨਹੀਂ ਆ ਇਹਨਾਂ ਦੇ ਇਸ ਬਿਆਨ ਤੋਂ। ਇਹਨੂੰ ਹੁਣ ਕਿਸ ਤਰੀਕੇ ਦੇ ਨਾਲ ਲੋਕ ਲੈਣਗੇ, ਇਹ ਸਮਝਣਗੇ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਆ। ਬਾਈਡਨ ਪਾਲਿਸੀਜ਼ ਨੂੰ ਜ਼ਰੂਰ ਉਹ ਦੋਸ਼ੀ ਠਹਿਰਾ ਰਹੇ ਨੇ, ਪਰ ਇਹ ਜ਼ਰੂਰ ਇਸ ਗੱਲ ਦੇ ਵਿੱਚ ਕਹਿ ਰਹੇ ਨੇ ਵੀ ਇਕੋਨਮੀ ਦੇ ਹਾਲਾਤ ਨਾਟ ਗੁੱਡ। ਕਹਿੰਦੇ ਵੀ ਰਾਤੋਂ ਰਾਤ ਟਾਈਟੈਨਿਕ ਦੀ ਜਿਹੜੀ ਸ਼ਿਪ ਆ ਉਸ ਨੂੰ ਮੋੜਿਆ ਜਿਹੜਾ ਉਹ ਨਹੀਂ ਜਾ ਸਕਦਾ। ਸੋ ਕਹਿੰਦੇ ਵੀ ਪਾਲਿਸੀਜ਼ ਅਸੀਂ ਆਪਣੀਆਂ ਲਿਆਂਦੀਆਂ ਆ ਤੇ ਵਕਤ ਲੱਗੂਗਾ ਇਹ ਸਾਰਾ ਕੁਝ ਠੀਕ ਹੁੰਦਿਆਂ ਨੂੰ। ਕੁਛ ਵੀਕ ਪਹਿਲਾਂ, ਮਹੀਨਾ ਪਹਿਲਾਂ ਰਾਸ਼ਟਰਪਤੀ ਟਰੰਪ ਇਕੋਨਮੀ ਨੂੰ A+++ ਕਾਫੀ ਪਲੱਸ ਦਾ ਜਿਹੜਾ ਉਹਨਾਂ ਨੇ ਰੇਟਿੰਗ ਆ ਖੁਦ ਨੂੰ ਜਿਹੜੀ ਉਹ ਦਿੱਤੀ ਸੀ ਤੇ ਅਫੋਰਡੇਬਿਲਟੀ ਨੂੰ ਹੋਕਸ ਜਿਹੜਾ ਉਹ ਕਹਿ ਰਹੇ ਸੀਗੇ। ਪਰ ਅੱਜ ਕਿਤੇ ਨਾ ਕਿਤੇ JD ਵੈਂਸ ਨੇ ਮੰਨਿਆ ਵੀ ਅਫੋਰਡੇਬਿਲਟੀ ਦਾ ਕ੍ਰਾਈਸਿਸ ਚੱਲ ਰਿਹਾ ਆ। ਉਹ ਡਿਫਰੈਂਟ ਗੱਲ ਆ ਵੀ ਦੋਸ਼ੀ ਉਹ ਸਾਬਕਾ ਰਾਸ਼ਟਰਪਤੀ ਬਾਈਡਨ ਹੁਣਾਂ ਦੇ ਸਿਰ ਉਹ ਦੋਸ਼ ਮੜ ਰਹੇ ਆ ਜੀ। ਇੱਕ ਕੀਬਨ ਮੂਲ ਦਾ ਜੋ ਇਮੀਗ੍ਰੈਂਟ ਆ, ਉਸ ਦੀ ਆਈਸ ਦੀ ਫੈਸਿਲਿਟੀ ਦੇ ਵਿੱਚ ਮੌਤ ਹੋਈ ਆ। ਤੇ ਆਈਸ ਵਾਲੇ ਇਹ ਕਹਿ ਰਹੇ ਆ ਵੀ ਇਹ ਇੱਕ ਤਰ੍ਹਾਂ ਦੇ ਨਾਲ ਉਸਨੇ ਆਪਣੇ ਆਪ ਨੂੰ ਜਿਹੜਾ ਹੈਂਗ ਕਰ ਲਿਆ ਹੈ। ਜਦ ਕਿ ਬਹੁਤ ਸਾਰੇ ਲੋਕ ਆ ਉਹ ਪ੍ਰੋਟੈਸਟ ਕਰ ਰਹੇ ਵੀ ਇਹ ਇੱਕ ਤਰ੍ਹਾਂ ਨਾਲ ਹੋਮੋਸਾਈਡ ਹੋਇਆ ਹੈਗਾ। ਜਿਰਾਲਡੋ ਲੂਨਸ ਕੈਂਪਸ 55 ਸਾਲਾਂ ਦਾ ਆਈਸ ਕਸਟਡੀ ਦੇ ਅੰਡਰ ਸੀ ਜਨਵਰੀ 3 ਤੋਂ ਕੈਂਪ ਈਸਟ ਮੰਟਾਨਾ ਦੇ ਵਿੱਚ। ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੱਸ ਰਹੀ ਹੈਗੀ ਆ। ਆਟੋਪਸੀ ਰਿਪੋਰਟ ਜੋ ਆਈ ਆ ਉਹਦੇ ਵਿੱਚ ਮੈਡੀਕਲ ਐਗਜ਼ਾਮਰ ਜੋ ਹੈਗੇ ਆ ਐਲਪੈਸੋ ਕਾਉਂਟੀ ਦੇ, ਉਹਨਾਂ ਨੇ ਇਹ ਕਿਹਾ ਵੀ ਕੰਪੋਸ ਐਸਫਾਈਕਸੀਆ ਕਰਕੇ ਆ, ਉਹਦੇ ਨਾਲ ਜਿਹੜਾ ਆ ਡਿਊ ਟੂ ਨੈਕ ਤੇ ਟੋਰਸੋ ਕੰਪਰੈਸ਼ਨ ਦੇ ਕਰਕੇ ਉਹਦੀ ਜਿਹੜੀ ਮੌਤ ਹੋਈ ਹੈਗੀ ਆ। ਜੋ ਅਟਾਰਨੀ ਹੈਗੇ ਕੈਂਪਸ ਦੇ, ਉਹਨਾਂ ਨੇ ਇਹ ਕਿਹਾ, ਐਮਰਜੈਂਸੀ ਪਟੀਸ਼ਨ ਵੀ ਪੁੱਟ ਕੀਤੀ ਹੋਈ ਹੈਗੀ ਆ। ਉਹਨਾਂ ਨੇ ਕਿਹਾ ਵੀ ਵਿਟਨੈਸ ਉਹਦੇ ਕੋਲ ਹੈਗੇ ਆ ਵੀ ਉਹਦੀ ਕਿਸ ਤਰ੍ਹਾਂ ਜਿਹੜੀ ਉਹਦੀ ਮੌਤ ਹੋਈ ਹੈਗੀ ਆ। ਪਟੀਸ਼ਨ ਵੀ ਇੱਕ ਗ੍ਰਾਂਟ ਕੀਤੀ ਗਈ ਸੀ ਫੈਡਰਲ ਜੱਜ ਵੱਲੋਂ, ਜਿਹਦੇ ਵਿੱਚ ਇਹ ਕਿਹਾ ਗਿਆ ਸੀ ਵੀ ਉਹਨਾਂ ਦੇ ਜਿਹੜੇ ਅਲੈਜ ਕੀਤੇ ਗਏ ਗਾਰਡਸ ਨੂੰ ਉਹਨਾਂ ਦੀ ਇਨਵੈਸਟੀ ਕੀਤੀ ਜਾਵੇ। ਕਹਿੰਦੇ ਵੀ ਉਹਨਾਂ ਨੇ ਹੋ ਸਕਦਾ ਚੋਕ ਕੀਤਾ ਹੋਵੇ ਉਸ ਨੂੰ।
2 ਵਿਟਨੈਸਸ ਵੀ ਅੱਗੇ ਆਏ ਹੈਗੇ। ਫੈਮਿਲੀ ਦੇ ਅਟਾਰਨੀ ਇਹ ਕਹਿ ਰਹੇ ਆ ਵੀ ਉਹਨਾਂ ਦੀ ਆਪਾਂ ਜਿਹੜੀ ਆ ਪੂਰੀ ਟੈਸਟੀਮੋਨੀ ਲੈਣੀ ਹੈਗੀ ਆ। ਸੋ ਇਦਾਂ ਦੀਆਂ ਇਨਸੀਡੈਂਟਸ ਆਈਸ ਦੇ ਸੰਬੰਧ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਆ ਰਹੀ ਹੈਗੀ। ਜੀ। ਜੈਕ ਸਮਿਥ ਉਹ ਸਪੈਸ਼ਲ ਕਾਉਂਸਲ ਜਿਨ੍ਹਾਂ ਨੇ ਰਾਸ਼ਟਰਪਤੀ ਟਰੰਪ ਹੋਣਾ ਦੇ 6 ਜਨਵਰੀ ਵਾਲੀ ਜਿਹੜੀ ਚੀਜ਼ ਆ ਉਸ ਦੀ ਇਨਵੈਸਟੀਗੇਸ਼ਨ ਕੀਤੀ ਸੀਗੀ, ਉਹ ਅੱਜ ਕਮੇਟੀ ਦੇ ਸਾਹਮਣੇ ਹਾਊਸ ਦੇ ਪੈਨਲ ਦੇ ਸਾਹਮਣੇ ਜਿਹੜੇ ਉਹ ਪੇਸ਼ ਹੋਏ ਤੇ ਉਹਨਾਂ ਨੇ ਫਿਰ ਇੱਕ ਵਾਰੀ ਇਹੀ ਚੀਜ਼ ਨੂੰ ਦੁਹਰਾਇਆ ਵੀ ਡੋਨਲਡ ਟਰੰਪ ਇਜ਼ ਦਾ ਪਰਸਨ ਹੂ ਕਾਜ਼ਡ ਜਨਵਰੀ 6। ਇਹ ਜਿਹੜੇ ਸਾਬਕਾ ਸਪੈਸ਼ਲ ਕਾਉਂਸਲ ਜੈਕ ਸਮਿਥ ਆ ਉਹਨਾਂ ਨੇ ਹਾਊਸ ਦੇ ਪੈਨਲ ਨੂੰ ਦੱਸਿਆ। ਹਾਊਸ ਦੇ ਪੈਨਲ ਦੇ ਵਿੱਚ ਉਹ ਲੋਕ ਵੀ ਹਰਜੋਤ ਸਿੰਘ ਜੀ ਰਿਪਰੈਜ਼ੈਂਟੇਟਿਵ ਸ਼ਾਮਲ ਸੀਗੇ ਜੋ ਰਾਸ਼ਟਰਪਤੀ ਟਰੰਪ ਹੋਣਾ ਦੀਆਂ ਇਲੈਕਸ਼ਨ ਚੋਰੀ ਹੋਈ ਵਾਲੀ ਗੱਲ ਦੇ ਨਾਲ ਸਹਿਮਤੀ ਜਿਹੜੀ ਉਹ ਰੱਖਦੇ ਸੀਗੇ। ਇੱਕ ਹਾਊਸ ਦੇ ਮੈਂਬਰ ਨੇ ਤਾਂ ਇੱਥੋਂ ਤੱਕ ਕਿਹਾ ਵੀ ਜਿਹੜੀ ਕੈਪੀਟਲ ਦੀ ਪੁਲਿਸ ਆ ਉਹਨਾਂ ਦੀ ਜਿਹੜੀ ਮੇਨ ਚੀਫ ਤੇ ਪੁਲਿਸ ਹੀ ਜ਼ਿੰਮੇਵਾਰ ਸੀਗੀ ਇਹ ਸਾਰੇ 6 ਜਨਵਰੀ ਵਾਲੀ ਹਿੰਸਾ ਦੇ ਲਈ। ਉਸੇ ਦਰਮਿਆਨ ਇੱਕ ਕੈਪੀਟਲ ਪੁਲਿਸ ਦਾ ਬੰਦਾ ਖੰਘਦਾ ਹੋਇਆ ਉਸਨੇ ਐਫ ਵਰਡ ਜਿਹੜਾ ਉਸ ਦੇ ਲਈ ਜਿਹੜਾ ਉਹ ਵਰਤੋਂ ਕੀਤੀ। ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਰੌਲਾ ਰੱਪਾ ਆ ਉਹ ਪਿਆ। ਉਹਨਾਂ ਨੇ ਕਿਹਾ ਵੀ ਸਾਡੀ ਇਨਵੈਸਟੀਗੇਸ਼ਨ ਇਹ ਰਿਵੀਲ ਕਰਦੀ ਆ ਵੀ ਡੋਨਲਡ ਟਰੰਪ ਹੀ ਉਹ ਇਨਸਾਨ ਆ ਜਿਸ ਨੇ 6 ਜਨਵਰੀ ਕੀਤੀ ਆ ਤੇ ਕਹਿੰਦੇ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜਾ ਅਸੀਂ ਇਹੀ ਚੀਜ਼ ਦੇਖ ਰਹੇ ਆ ਤੇ ਕਹਿੰਦੇ ਵੀ ਇਹ ਦੁਬਾਰਾ ਵੀ ਇਦਾਂ ਦੀ ਵਾਇਲੈਂਸ ਆ ਉਹ ਕਰਵਾ ਸਕਦਾ ਆ। ਇਹ ਜਿਹੜੇ ਆ ਜੈਕ ਸਮਿਥ ਨੇ ਉੱਥੇ ਟੈਸਟੀਫਾਈ ਕਰਦੇ ਹੋਏ ਆਖਿਆ ਹੈਗਾ ਆ। ਸੋ 2020 ਦੀ ਇਲੈਕਸ਼ਨ ਇੰਟਰਫੀਅਰੈਂਸ ਨੂੰ ਜਿਹੜਾ ਕਥਿਤ ਤੌਰ ਦੇ ਉੱਤੇ ਜਿਹੜੀ ਕਥਿਤ ਇੰਟਰਫੀਅਰੈਂਸ ਆ ਉਸ ਦੀ ਜਾਂਚ ਕਰਨ ਦੇ ਲਈ ਜੈਕ ਸਮਿਥ ਹੋਣਾ ਨੂੰ ਲਾਇਆ ਗਿਆ ਸੀ, ਨਾਲ ਦੇ ਨਾਲ ਜਿਹੜੇ ਕਲਾਸੀਫਾਈਡ ਡਾਕੂਮੈਂਟਸ ਦੀ ਮਿਸ ਹੈਂਡਲਿੰਗ ਨੂੰ ਜੋ ਲੈ ਕੇ। ਸੋ ਟਰੰਪ ਹੋਣਾ ਨੇ ਨਾਟ ਗਿਲਟੀ ਜਿਹੜਾ ਉਹ ਪਲੀ ਕੀਤਾ ਸੀਗਾ ਤੇ ਬਾਅਦ ਦੇ ਵਿੱਚ ਜਦੋਂ ਟਰੰਪ ਹੁਣੀ ਇਹ ਇਲੈਕਸ਼ਨ ਜਿੱਤ ਗਏ ਤਾਂ ਇਹ ਜਿਹੜੇ ਕੇਸਿਸ ਆ ਦੋਨੋਂ ਹੀ ਟਰੰਪ ਹੋਣਾ ਦੇ ਉਲਟ ਡ੍ਰੌਪ ਕਰ ਦਿੱਤੇ ਗਏ ਸੀਗੇ। ਪਰ ਇਹ ਜਿਹੜਾ ਇਨਵੈਸਟੀਗੇਟਰ ਆ ਇਹ ਬਾਰ-ਬਾਰ ਇਹੀ ਕਹਿ ਰਿਹਾ ਵੀ ਟਰੰਪ ਹੋਣਾ ਕਰਕੇ ਹੀ 6 ਜਨਵਰੀ ਦੀ ਹਿੰਸਾ ਵਾਪਰੀ। ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਬੰਦੇ ਨੇ $1 ਮਿਲੀਅਨ ਦੀ ਜੋ ਲੋਟੋ ਆ ਉਹ ਸਕ੍ਰੈਚਰ ਤੋਂ ਜਿੱਤੀ ਹੈਗੀ ਆ। ਕਹਿੰਦੇ ਸਾਊਥ ਬੇਕਰਫੀਲਡਸ ਸੈਮਕੋ ਦਾ ਜਿਹੜਾ ਸਟੋਰ ਹੈਗਾ ਉੱਥੇ ਲੱਕੀ ਸਕ੍ਰੈਚਰ ਜੋ ਐਂਕੀ ਇੰਗੋ ਹੈਗਾ ਉਸਨੇ ਲਾਸ ਐਂਜਲਸ ਰੈਮ ਸਕ੍ਰੈਚਰ ਟਿਕਟ ਸੈਮਕੋ ਜੋ ਹਿਊਜ਼ ਲੇਨ ਨੀਅਰ ਹਾਈਵੇ 99 ਸਾਊਥ ਬੇਕਰਸਫੀਲਡ ਉੱਥੋਂ ਜਿੱਤੀ ਹੈਗੀ ਆ। ਆਫੀਸ਼ੀਅਲਸ ਨੇ ਇਹ ਕਿਹਾ ਵੀ 4 ਹੋਰ ਜਿਹੜੇ ਕੈਲੀਫੋਰਨੀਆ ਗੇਮ ਦੇ ਸਕ੍ਰੈਚਰ ਵਿਨਰ ਸੀ ਥਰੂ ਆਊਟ ਦਾ ਸਟੇਟ ਟੂ ਵਿਨ $1 ਮਿਲੀਅਨ। ਜੀ। ਟਿਕਟੌਕ ਦੀ ਅਮਰੀਕਾ ਵਾਲੀ ਡੀਲ ਆ ਉਹ ਫਾਈਨਲਾਈਜ਼ ਹੋ ਚੁੱਕੀ ਆ। ਯੂਐਸ ਦੇ ਵਿੱਚ ਚੱਲਦੇ ਰਹਿਣ ਦੇ ਲਈ ਯੂਐਸ ਦੇ ਜਿਹੜੇ ਆਪਰੇਸ਼ਨਸ ਆ ਇਹਨਾਂ ਦੇ ਦੁਆਰਾ ਜਿਹੜਾ ਨਵਾਂ ਯੂਐਸ ਜੁਆਇੰਟ ਵੈਂਚਰ ਆ ਉਹਨਾਂ ਦੇ ਹਵਾਲੇ ਕਰ ਦਿੱਤੇ ਜਾਣ ਦੀ ਗੱਲ ਟਿਕਟੌਕ ਨੇ ਦੱਸ ਦਿੱਤੀ ਆ। ਕਹਿੰਦੇ ਵੀ ਡੀਲ ਟੋਟਲੀ ਕੰਪਲੀਟ ਹੋ ਚੁੱਕੀ ਆ ਤੇ ਜਿਹੜੇ ਯੂਐਸ ਦੇ ਆਪਰੇਸ਼ਨਸ ਆ ਉਹਨਾਂ ਨੂੰ ਸਪਿਨ ਆਫ ਕਰ ਦਿੱਤਾ ਜਾਊਗਾ। ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਹੀ ਟਿਕਟੌਕ ਨੇ ਬੰਦ ਹੋਣਾ ਸੀ, ਕੁਝ ਘੰਟਿਆਂ ਦੇ ਲਈ ਬੰਦ ਹੋਈ ਸੀ। ਫਿਰ ਟਰੰਪ ਹੋਣਾ ਨੇ ਕਿਹਾ ਸੀਗਾ ਵੀ ਤੁਹਾਨੂੰ ਅਸੀਂ ਚਲਾ ਦਿੰਨੇ ਆ ਤੇ ਪਰ ਇਹ ਆ ਵੀ ਤੁਹਾਨੂੰ ਅਮਰੀਕਾ ਵਾਲਾ ਜਿਹੜਾ ਕੰਮਕਾਜ ਆ ਉਹ ਇੱਥੋਂ ਦੀ ਕੰਪਨੀ ਨੂੰ ਦੇਣਾ ਪਊਗਾ। ਸੋ ਅੱਜ ਪ੍ਰੈਸ ਰਿਲੀਜ਼ ਜਾਰੀ ਕਰਦੇ ਹੋਏ ਕਿਹਾ ਵੀ ਇਹ ਜੁਆਇੰਟ ਵੈਂਚਰ ਨੂੰ ਜਿਹੜਾ ਉਹ ਅਪਰੂਵ ਕਰ ਦਿੱਤਾ ਗਿਆ। ਕਹਿੰਦੇ ਵੀ ਇੱਥੇ ਜਿਹੜੀ ਯੂਐਸ ਦੇ ਵਿੱਚ ਟਿਕਟੌਕ ਚੱਲੇਗੀ ਉਹ ਜਿਹੜੇ ਡਿਫਾਈਨਡ ਸੇਫਗਾਰਡ ਸੁਰੱਖਿਆ ਦੇ ਅਧੀਨ ਜਿਹਦੇ ਵਿੱਚ ਨੈਸ਼ਨਲ ਸਿਕਿਉਰਿਟੀ ਦੀ ਸੁਰੱਖਿਆ ਯਕੀਨੀ ਬਣਾਈ ਜਾਊਗੀ, ਡਾਟਾ ਪ੍ਰੋਟੈਕਸ਼ਨਸ ਕੰਪਰੀਹੈਂਸਿਵ ਉਹ ਲੱਗਣਗੇ, ਐਲਗੋਰਿਦਮ ਦੀ ਸਿਕਿਉਰਿਟੀ ਹੋਊਗੀ, ਕੰਟੈਂਟ ਦੀ ਮੋਡਰੇਸ਼ਨ ਹੋਊਗੀ ਤੇ ਯੂਐਸ ਯੂਜ਼ਰਸ ਦੇ ਜਿਹੜੇ ਸੌਫਟਵੇਅਰ ਅਸ਼ੋਰੈਂਸਸ ਆ ਉਹ ਹੋਣਗੇ। ਇਹ ਜਿਹੜਾ ਨਵਾਂ ਵੈਂਚਰ ਆ ਇਹਦੇ ਵਿੱਚ ਟੈਕ ਜੁਆਇੰਟ ਓਰੈਕਲ, ਯੂਏਈ ਦੀ ਬੇਸਡ ਕੰਪਨੀ MGX, ਟੈਕ ਇਨਵੈਸਟਮੈਂਟ ਫਰਮ ਸਿਲਵਰ ਲੇਕ, ਇਹ ਤਿੰਨੇ ਕੰਪਨੀਆਂ 15% ਦਾ ਮੇਨ ਇਹਨਾਂ ਦੇ ਕੋਲ ਰਹੂਗਾ। ਜਿਹੜੀ ਚਾਈਨੀਜ਼ ਪੇਰੈਂਟ ਕੰਪਨੀ ਆ ਬਾਈਟ ਡਾਂਸ ਉਹ 19.9% ਇਸ ਯੂਐਸ ਵੈਂਚਰ ਦੀ ਹਿੱਸੇਦਾਰ ਜਿਹੜੀ ਉਹ ਰਹੇਗੀ। ਯੂਏਈ ਬੇਸਡ MGX ਉਹੀ ਕੰਪਨੀ ਆ ਜਿਨ੍ਹਾਂ ਨੇ ਇਹ ਅਬੂ ਧਾਬੀ ਯੂਏਈ ਤੋਂ ਆ ਜਿਨ੍ਹਾਂ ਨੇ ਟਰੰਪ ਹੋਣਾ ਦੀ ਜਿਹੜੀ ਕ੍ਰਿਪਟੋ ਕਰੰਸੀ ਆ ਜਾਂ ਕ੍ਰਿਪਟੋ ਵਾਲਾ ਬਿਜ਼ਨਸ ਆ ਉਸ ਦੇ ਵਿੱਚ ਮਿਲੀਅਨਸ ਆਫ ਡਾਲਰ ਜਿਹੜੇ ਉਹ ਇਨਵੈਸਟ ਕੀਤੇ ਹੋਏ ਆ ਕਿ ਉਹਦੇ ਕਰਕੇ ਇਹਨਾਂ ਨੂੰ ਟਿਕਟੌਕ ਦਾ ਇੱਕ ਹਿੱਸਾ ਮਿਲਿਆ ਆ।
ਇਹ ਹੁਣ ਲੋਕ ਆਪੋ ਆਪਣੇ ਚੀਜ਼ ਨੂੰ ਜਿਹੜਾ ਉਹ ਰੀਡ ਜਿਹੜਾ ਉਹ ਕਰਦੇ ਨੇ, ਆਪਣੇ ਹਿਸਾਬ ਦੇ ਨਾਲ ਸਮਝਦੇ ਨੇ। ਟਿਕਟੌਕ ਦੇ US ਦੇ ਵਿੱਚ ਤਕਰੀਬਨ 200 ਮਿਲੀਅਨ ਯੂਜ਼ਰ ਨੇ। ਸੋ ਇਸ ਮੂਵ ਦੇ ਨਾਲ ਟਿਕਟੌਕ US ਦੇ ਵਿੱਚ ਹੁਣ ਚੱਲਦੀ ਰਹੇਗੀ। ਫ੍ਰਿਜ਼ਨੋ ਤੋਂ ਖਬਰ ਆ ਰਹੀ ਆ ਵੀ ਫ੍ਰਿਜ਼ਨੋ ਦੇ ਵਿੱਚ ਕਾਫੀ ਲੋਕਾਂ ਨੂੰ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਨੇ ਡਿਟੇਨ ਕੀਤਾ ਆ ਟ੍ਰੈਫਿਕ ਸਟਾਪਸ ਦੇ ਦੌਰਾਨ। ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਸੰਬੰਧ ਦੇ ਵਿੱਚ ਇੱਕ ਫੇਥ ਗਰੁੱਪ ਹੈਗਾ, ਫੇਥ ਇਨ ਦਾ ਵੈਲੀ, ਜੋ ਕਿ ਵਾਚ ਕਰਦਾ ਆ ਨੈਟਵਰਕ ਔਨ ਆਈਸ ਤੇ ਬਾਰਡਰ ਪੈਟਰੋਲ ਦੀਆਂ ਐਕਟੀਵਿਟੀਜ਼ ਦੇ ਉੱਤੇ। ਉਹਨਾਂ ਨੇ ਕਿਹਾ ਵੀ ਇੱਕ ਤਾਂ ਸੋਮਵਾਰ ਸਵੇਰੇ ਵੁੱਡਵਰਡ ਪਾਰਕ ਏਰੀਆ ਜੋ ਫ੍ਰਿਜ਼ਨੋ ਦੇ ਵਿੱਚ ਹੈਗਾ ਆ, ਉੱਥੇ ਲੋਕਾਂ ਨੂੰ ਅਰੈਸਟ ਕੀਤਾ ਗਿਆ ਆ ਆਈਸ ਵੱਲੋਂ। ਤੇ ਸੇਮ ਡੇ ਆਈਸ ਵਾਲਿਆਂ ਨੇ ਇੱਕ ਗਾਰਡਨਰ ਨੂੰ ਵੀ ਜਿਹੜਾ ਆ ਕਲੋਵਿਸ ਦੇ ਵਿੱਚ ਅਰੈਸਟ ਕੀਤਾ ਜਦੋਂ ਉਹ ਕੰਮ ਨੂੰ ਜਾ ਰਿਹਾ ਸੀਗਾ। ਤੇ ਕਹਿੰਦੇ ਕਿ ਕਾਫੀ ਆਈਸ ਦੀ ਐਕਟੀਵਿਟੀ ਜੋ ਆ ਉਹ ਸੈਂਟਰਲ ਵੈਲੀ ਦੇ ਵਿੱਚ ਹੋ ਰਹੀ ਆ। ਜ਼ਰਗੋਜ਼ਾ ਕਰਕੇ ਜੋ ਇਸ ਗਰੁੱਪ ਦੇ ਮੈਂਬਰ ਹੈਗੇ ਆ, ਉਹਨਾਂ ਨੇ ਇਹ ਦੱਸਿਆ ਹੈਗਾ। ਕਹਿੰਦੇ ਵੀ ਜਿਹੜੇ ਰੀਸੈਂਟ ਕੇਸ ਹੋਏ ਆ ਇਹਦੇ ਵਿੱਚ ਸਮਾਲਰ ਸਕੇਲ ਟੈਕਟਿਕਸ ਆਈਸ ਵੱਲੋਂ ਯੂਜ਼ ਕੀਤੇ ਜਾ ਰਹੇ ਆ ਤੇ ਕੁਝ ਲੋਕਾਂ ਨੂੰ ਡਿਟੇਨ ਕੋਰਟਸ ਦੇ ਵਿੱਚ ਵੀ ਕੀਤਾ ਗਿਆ ਹੈਗਾ ਆ। ਆਲਰੇਡੀ ਕਹਿੰਦੇ ਵੀ 19 ਦਿਨ ਹੀ ਹੋਏ ਆ ਹਜੇ ਇਸ ਸਾਲ ਦੇ, ਐਂਡ ਇਟ ਹੈਜ਼ ਬੀਨ ਵਨ ਹੈਕ ਆਫ ਈਅਰ ਆਲਰੇਡੀ। ਸੋ ਫੀਲਿੰਗ ਇਹ ਆ ਵੀ ਇਨਕਰੀਜ਼ਡ enforcement with ice testing their bandwidth and response times। ਸੋ ਕਾਫੀ ਜ਼ਿਆਦਾ ਜਿਹੜੀ ਆ ਆਈਸ ਦੀ ਐਕਟੀਵਿਟੀ ਆ ਉਹ ਫ੍ਰਿਜ਼ਨੋ ਏਰੀਆ ਦੇ ਵਿੱਚ ਚੱਲ ਰਹੀ ਹੈਗੀ ਜੀ। ਇੱਕ ਬੰਦੇ ਨੂੰ 15 ਸਾਲਾਂ ਦੀ ਸਜ਼ਾ ਸੁਣਾਈ ਗਈ ਆ ਵੈਂਚੂਰਾ ਕਾਉਂਟੀ ਦੇ ਵਿੱਚ। ਇਹ ਇਨਸਾਨ ਫੈਂਟਨਲ ਦਾ ਜਿਹੜਾ ਰਿੰਗ ਆ ਉਹ ਧੰਦਾ ਜਿਹੜਾ ਉਹ ਚਲਾ ਰਿਹਾ ਸੀਗਾ। ਵੈਨ ਨੂਇਜ਼ ਦਾ ਇਹ ਰਹਿਣ ਵਾਲਾ ਆ। ਇਹਨੇ ਪ੍ਰੋਸੀਕਿਊਟਰਸ ਨੂੰ ਮੰਨਿਆ ਵੀ ਇੱਕ ਲਾਰਜ ਸਕੇਲ ਫੈਂਟਨਲ ਟ੍ਰੈਫਿਕਿੰਗ ਆਪਰੇਸ਼ਨ, ਸਮਗਲਿੰਗ ਦਾ ਜਿਹੜਾ ਟ੍ਰੈਫਿਕਿੰਗ ਦਾ ਇੱਧਰ ਉੱਧਰ ਕਰਨ ਦਾ ਉਹ ਚਲਾ ਰਿਹਾ ਸੀਗਾ। ਹੋਜ਼ੇ ਤ੍ਰਿਨਿਦਾਦ ਬੁਏਨੋ ਗਾਰਸੀਆ 50 ਸਾਲਾਂ ਦਾ, ਇਸ ਨੂੰ ਅੱਜ ਕੱਲ ਜਿਹੜੀ ਉਹ ਸਜ਼ਾ ਸੁਣਾਈ ਗਈ ਆ। ਪਿਛਲੇ ਮਹੀਨੇ ਹੀ ਇਸ ਨੇ ਗਿਲਟੀ ਪਲੀ ਕੀਤਾ ਸੀ, ਕਨਸਪੀਰੇਸੀ ਟੂ ਪੋਜੈਸ ਫੈਂਟਨਲ ਫਾਰ ਸੇਲ। ਇਹਨੇ ਜਿਹੜਾ ਮੰਨਿਆ ਵੀ 4 ਕਿਲੋ ਤੋਂ ਵੱਧ ਜਿਹੜੀ ਫੈਂਟਨਲ ਆ ਉਹ ਇਹਦੇ ਕੋਲ ਸੀਗੀ। ਤੇ ਫਿਰ ਹੁਣ ਉਹਦੇ ਕਰਕੇ ਹੁਣ ਇਸ ਨੂੰ 15 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਆ। ਜਾਂਚ ਕਰਨ ਵਾਲਿਆਂ ਨੇ ਇਹ ਲੱਭਿਆ ਸੀਗਾ, ਜਿਹੜੀ ਇਨਵੈਸਟੀਗੇਸ਼ਨ ਕੀਤੀ ਮਈ ਤੋਂ ਅਕਤੂਬਰ 2025 ਦੇ ਦਰਮਿਆਨ, ਵੀ ਇਹਦੀ ਜਿਹੜੀ ਆਰਗੇਨਾਈਜੇਸ਼ਨ ਆ ਉਹ ਫੈਂਟਨਲ ਤੇ ਜਿਹੜੀ ਮੈਥ ਆ ਉਹ ਮੈਕਸੀਕੋ ਤੋਂ ਲਿਆਉਂਦੀ ਸੀ ਤੇ ਇੱਥੇ ਵੈਂਚੂਰਾ ਕਾਉਂਟੀ ਦੇ ਰੈਜ਼ੀਡੈਂਟਸ ਤੱਕ ਇਸ ਨਸ਼ੇ ਨੂੰ ਉਹ ਪਹੁੰਚਾਉਂਦੇ ਸੀਗੇ। ਤਕਰੀਬਨ ਜਦ ਇਹਦੇ ਘਰੇ ਛਾਪੇਮਾਰੀ ਕੀਤੀ ਗਈ, ਗ੍ਰਿਫਤਾਰ ਕੀਤਾ ਗਿਆ, ਤੇ 3.5 ਕਿਲੋ ਫੈਂਟਨਲ, ਜਿਹੜਾ ਪਾਈਆ ਮੈਥ ਤੇ 32,000 ਜਿਹੜਾ ਕੈਸ਼ ਆ ਉਹ ਇੱਥੇ ਮਿਲਿਆ ਜਿਹੜਾ ਉਹ ਸੀਗਾ। ਕਹਿੰਦੇ ਵੀ ਇਹਦੇ ਕੋਲ ਇੰਨੀ ਕੁ ਜ਼ਿਆਦਾ ਟੋਟਲ ਫੈਂਟਨਲ ਤੇ ਮੈਥ ਸੀਗੀ ਜਿਹਦੇ ਨਾਲ 3.25 ਲੱਖ ਬੰਦੇ ਮਰ ਸਕਦੇ ਸੀਗੇ ਓਵਰਡੋਜ਼ ਦੇ ਨਾਲ। ਸੋ ਉਹਦੇ ਚੱਲਦਿਆਂ ਹੁਣ ਇਸ ਨੂੰ 15 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ, ਇਹ ਵੀ ਪ੍ਰੋਪ 36 ਦੇ ਅੰਡਰ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਕੇਸ ਜਿਹੜਾ ਮੀਸਲਸ ਦਾ ਉਹ ਕਨਫਰਮ ਕੀਤਾ ਗਿਆ ਆ। ਬੇ ਏਰੀਆ ਦੀ ਕਾਉਂਟੀ ਨੈਪਾ ਦੇ ਵਿੱਚ ਇਹ ਕੇਸ ਆਇਆ ਪਹਿਲੀ ਵਾਰੀ 2012 ਤੋਂ ਬਾਅਦ। ਇੱਕ ਕੇਸ ਕੈਲੀਫੋਰਨੀਆ ਦੇ ਵਿੱਚ ਮੀਸਲਸ ਦਾ ਉਹ ਪਹਿਲਾਂ ਵੀ ਆ ਚੁੱਕਾ ਹੈਗਾ ਆ। ਬੁੱਧਵਾਰ ਨੂੰ ਇਹ ਦੱਸਿਆ ਗਿਆ ਵੀ ਸਾਊਥ ਕੈਰੋਲੀਨਾ 'ਚ 646 ਕੇਸ ਜਿਹੜੇ ਆ ਰਿਪੋਰਟ ਕੀਤੇ ਗਏ ਹੈਗੇ ਆ। ਅਜੇ ਤੱਕ ਕੋਈ ਪਬਲਿਕ ਹੈਲਥ ਥ੍ਰੈਟ ਤਾਂ ਨਹੀਂ। ਨੈਪਾ ਕਾਉਂਟੀ ਦੇ ਜੋ ਹੈਲਥ ਆਫੀਸ਼ੀਅਲਸ ਆ ਉਹਨਾਂ ਦੇ ਡਿਪਾਰਟਮੈਂਟ ਆਫ ਪਬਲਿਕ ਹੈਲਥ ਵਾਲੇ ਕਹਿ ਰਹੇ ਆ ਮੋਸਟਲੀ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਵੀ ਕਹਿੰਦੇ ਵੀ ਵੇਸਟ ਵਾਟਰ ਦੇ ਵਿੱਚ ਜੋ ਆ ਇਹ ਮਿਲਿਆ ਜਾਂਦਾ ਆ, ਡਿਸੀਜ਼ ਹੁੰਦੀ ਆ, ਡਿਟੈਕਟ ਕੀਤਾ ਜਾਂਦਾ ਮੋਸਟਲੀ ਵੇਸਟ ਵਾਟਰ ਦੇ ਵਿੱਚ। ਪਾਲੋ ਆਲਟੋ ਏਰੀਆ ਦੇ ਵਿੱਚ ਵੀ ਜਿਹੜੇ ਹੈਲਥ ਆਫੀਸ਼ੀਅਲਸ ਆ ਉਹ ਪੂਰੀ ਇਹਦੇ ਤੇ ਨਜ਼ਰ ਰੱਖ ਰਹੇ ਹੈਗੇ ਆ। ਕਾਫੀ ਕੰਟੈਂਜੀਅਸ ਹੁੰਦਾ, ਜੇ ਇੱਕ ਨੂੰ ਹੋ ਜਾਏ ਉਹ ਅੱਗੇ ਹੋਰ ਲੋਕਾਂ ਨੂੰ ਹੋ ਸਕਦਾ ਹੈਗਾ। ਪਿਛਲੇ ਸਾਲ USA ਨੇ ਰੈਕਡ ਨੰਬਰ ਜੋ ਸੀ ਪੂਰੇ ਦਹਾਕੇ 'ਚ ਜੇ ਦੇਖਿਆ ਜਾਵੇ ਉਹ ਇਹ ਮੀਸਲਸ ਦੇ ਲੱਭੇ ਸੀ, ਪਰ 2450 ਦੇ ਕਰੀਬ ਜੋ ਟਰੈਕ ਕਰ ਰਹੇ ਹੈਗੇ ਆ। ਪ੍ਰੀਵੈਂਟੇਬਲ ਵੀ ਹੈਗਾ। ਸਿੰਪਟਮਸ ਇਹਦਾ ਦੇ ਕਹਿੰਦੇ ਵੀ ਜਦੋਂ ਤੂੰ ਕੋਈ ਐਕਸਪੋਜ਼ ਹੋ ਜਾਂਦਾ 21 ਦਿਨਾਂ ਬਾਅਦ ਆਣੇ ਸ਼ੁਰੂ ਹੁੰਦੇ ਹੈਗੇ। ਲੋਕਾਂ ਦੇ ਰੈਸ਼ ਬਹੁਤ ਹੁੰਦੀ ਹੈਗੀ ਆ ਟਿਪੀਕਲੀ ਫੇਸ ਦੇ ਉੱਤੇ ਤੇ ਬੋਡੀ ਵੱਲ ਨੂੰ ਫਿਰ ਉਹ ਜਾਣੀ ਸ਼ੁਰੂ ਹੋ ਜਾਂਦੀ ਆ। ਬੁਖਾਰ ਬਹੁਤ ਹੁੰਦਾ ਆ, ਕਫ ਹੁੰਦੀ ਆ, ਰਨੀ ਨੋਜ਼ ਤੇ ਰੈੱਡ ਆਈਜ਼ ਇਹਦੀਆਂ ਜਿਹੜੀਆਂ
ਲੱਛਣ ਹੈਗੇ ਆ ਜੋ ਮੀਜ਼ਲਸ ਦੇ। ਜੀ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਆ। ਜਾਂਦੇ ਜਾਂਦੇ ਮਾਰਕੀਟਸ ਦੇ ਬਾਰੇ ਜੇ ਤੁਹਾਨੂੰ ਦੱਸਦੇ ਜਾਈਏ, ਡਾਓ ਜੋਨ ਅੱਜ 300 ਤੇ 7 ਪੁਆਇੰਟ ਵੱਧ ਕੇ 49,000 ਤੇ 384 ਤੇ ਬੰਦ ਹੋਇਆ। S&P 38 ਪੁਆਇੰਟ ਵੱਧ ਕੇ 6913 ਦੇ ਉੱਤੇ। ਨੈਸਡੈਕ 211 ਪੁਆਇੰਟ ਵੱਧ ਕੇ 23,436 ਦੇ ਉੱਤੇ। ਸੋਨੇ ਦਾ ਭਾਅ 4900 ਤੇ $62 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $60 ਪ੍ਰਤੀ ਬੈਰਲ। 10 ਈਅਰ ਯੀਲਡ 4.27%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 99,529 ਤੇ ਇਥੀਰੀਅਮ $2960 ਦੇ ਬਰਾਬਰ ਚੱਲ ਰਿਹਾ ਆ। ਅੱਜ ਫੇਸਬੁੱਕ ਜੋ ਮੈਟਾ ਕੰਪਨੀ ਹੈਗੀ ਆ, ਉਹਨਾਂ ਨੇ ਕਹਿੰਦੇ ਹੰਡਰਡਸ ਆਫ ਜੌਬਸ ਲੇ ਆਫ ਕੀਤੀਆਂ ਬੇ ਏਰੀਏ ਦੇ ਵਿੱਚ। 219 ਪੋਜੀਸ਼ਨਸ 311 ਏਅਰਪੋਰਟ ਬੁਲੇਵਰਡ ਜੋ ਬਰਲਿੰਗਮ ਦੇ ਵਿੱਚ ਆ ਉੱਥੇ, ਤੇ ਇਸ ਤੋਂ ਬਿਨਾਂ ਮੈਲਨੋ ਪਾਰਕ ਦੇ ਵਿੱਚ ਵੀ 308 ਜੌਬਸ ਜੋ ਲੇ ਆਫ ਕੀਤੀਆਂ ਹੈਗੀਆਂ। ਮੈਟਾ ਨੇ ਇਹ ਕਿਹਾ ਵੀ 1500 ਦੇ ਕਰੀਬ ਜਿਹੜੀਆਂ ਜੌਬਸ ਆ ਉਹ ਕੱਟ ਕਰਨ ਜਾ ਰਹੇ ਹੈਗੇ ਆ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 23 ਪੈਸੇ। $1 ਦੇ ਬਰਾਬਰ ਕੈਨੇਡਾ ਦੇ ਜਿਹੜੇ ਆ ਉਹ $1 37 ਸੈਂਟ ਤੇ ਇੰਡੀਆ ਦੇ ਜਿਹੜੇ ਆ 91 ਰੁਪਏ ਤੇ 58 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਯੂਐਸ